ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 9 ਮਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਇਹ ਤੁਸੀਂ ਮੇਰੇ ਕੋਲੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਗੱਲ ਤੇ ਰੋਜ਼ ਹੀ ਸੁਣਦੇ ਹੋ, ਪਰ ਅੱਜ ਕੱਲ੍ਹ ਇਹ ਗੱਲ ਕਹਿਣਾ ਖਤਰੇ ਤੋਂ ਖਾਲੀ ਨਹੀਂ, ਕਿਉਂਕਿ ਇਸ ਵੇਲੇ ਤੇ ਜਿਹੜੀਆਂ ਚੜ੍ਹਾਈਆਂ ਨੇ ਤੇ ਲੜਾਈਆਂ ਨੇ ਉਹਦਾ ਮੈਦਾਨ ਤੇ ਚੜ੍ਹਦਾ ਤੇ ਲਹਿੰਦਾ ਪੰਜਾਬ ਹੀ ਬਣਿਆ। ਕਈ ਲਹਿੰਦੇ ਪੰਜਾਬ ਵਾਲੇ ਕਹਿਣਗੇ ਵੀ ਜੰਗ ਦੇ ਦਿਨਾਂ 'ਚ ਵੀ ਤੁਸੀਂ ਚੜ੍ਹਦੇ ਪੰਜਾਬ ਵਾਲਿਆਂ ਨੂੰ ਜਿਹੜਾ ਉਹ ਜੀ ਆਇਆਂ ਨੂੰ ਤੇ ਖੁਸ਼ ਆਮਦੀਦ ਤੇ ਕੀ ਕੁਝ ਆਖਣ ਡਏ ਹੋ। ਉਹਦੀ ਵਜ੍ਹਾ ਇਹ ਹੈ ਵੀ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਪੰਜਾਬ ਵਾਲਿਆਂ ਨਾਲ ਲੜਾਈ ਛੜਾਈ ਕੋਈ ਨਹੀਂ ਕਰਨਾ ਚਾਹੁੰਦੇ। ਲੜਾਈ ਦੀ ਜਿਹੜੀ ਖੁਰਕ ਹੈ ਉਹ ਤਾਂ ਬਹੁਤੀ ਪਈ ਹੈ ਮੋਦੀ ਸਾਹਿਬ ਨੂੰ, ਤੇ ਉਹਨਾਂ ਨੂੰ ਉਹਦੀ ਸੂਲ ਬਹੁਤੀ ਉੱਠੀ ਹੈ। ਜਿਹੜੇ ਚੜ੍ਹਦੇ ਪੰਜਾਬ ਵਾਲੇ ਨੇ ਉਹ ਜੱਫੀਆਂ ਹੀ ਪਾਉਣਾ ਚਾਹੁੰਦੇ ਨੇ। ਉਹ ਤੁਹਾਨੂੰ ਵਿਖਾਉਣੇ ਵੀ, ਉਹਦਾ ਸਬੂਤ ਵੀ ਵਿਖਾਉਣੇ ਆ ਵੀ ਚੜ੍ਹਦੇ ਪੰਜਾਬ ਵਾਲੇ ਜਿਹੜੇ ਨੇ ਉਹ ਕਿਸੇ ਸੂਰਤ ਲਹਿੰਦੇ ਪੰਜਾਬ ਵਾਲਿਆਂ ਦੇ ਨਾਲ ਮੁੱਕੋ ਮੁੱਕੀ ਤੇ ਕਸੂਨੋ ਕਸੂਨੀ ਨਹੀਂ ਹੋਣਾ ਚਾਹੁੰਦੇ। ਇਹੀ ਹਾਲ ਲਹਿੰਦੇ ਪੰਜਾਬ ਵਾਲਿਆਂ ਦਾ, ਉਹ ਵੀ ਜ਼ਾਹਿਰ ਹੈ ਕਿਸੇ ਨਾਲ ਵੀ ਨਹੀਂ ਲੜਨਾ ਚਾਹੁੰਦੇ। ਲਹਿੰਦਾ ਪੰਜਾਬ ਕੀ, ਪਾਕਿਸਤਾਨ ਵਾਲੇ ਪਾਸੇ ਤੇ ਪੂਰਾ ਪਾਕਿਸਤਾਨੀ ਜਿਹੜਾ ਉਹ ਆਂਦਾ ਵੀ ਮੁਹੱਬਤਾਂ ਵੰਡੋ, ਪਰ ਮੋਦੀ ਸਾਹਿਬ ਜਿਹੜੇ ਨੇ ਉਹ ਕਦੀ ਆਪਰੇਸ਼ਨ ਸੰਦੂਰ ਸ਼ੁਰੂ ਕਰਦੇ ਨੇ ਤੇ ਕਦੀ ਆਪਰੇਸ਼ਨ ਤੰਦੂਰ ਸ਼ੁਰੂ ਕਰਦੇ ਨੇ। ਉਹਨਾਂ ਨੂੰ ਕੋਈ ਸਮਝ ਨਹੀਂ ਪਈ ਉਹਨਾਂ ਕਰਨਾ ਕੀ ਹੈ। ਪਹਿਲਾਂ ਤੁਹਾਡੇ ਸਾਹਮਣੇ 2-4 ਸ਼ੈਵਾਂ ਰੱਖਣੇ, ਉਸ ਤੋਂ ਬਾਅਦ ਤੁਹਾਨੂੰ ਸਮਝ ਆ ਜਾਏਗੀ। ਇੱਕ ਪਾਸੇ ਤੇ ਜਿਹੜੀ ਪਾਕਿਸਤਾਨ ਦੀ ਏਅਰਫੋਰਸ ਹੈ ਉਹ ਦੱਬੀ ਖੜੀ ਹੈ ਕੰਮ ਨੂੰ। ਉਹਨਾਂ ਨੇ ਤਾਰੀਖ ਦੀ ਸਭ ਤੋਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹ ਮੈਂ ਨਹੀਂ ਆਖਣ ਡਿਆ, ਨਿਊਜ਼ ਵੀਕ, ਹਾਂਜੀ ਨਿਊਜ਼ ਵੀਕ ਇੱਕ ਅਮਰੀਕਾ ਦਾ ਬੜਾ ਵੱਡਾ ਜਰੀਦਾ ਹੈ, ਮੈਗਜ਼ੀਨ ਹੈ, 1933 'ਚ ਬਣਿਆ ਸੀ, ਮਤਲਬ ਬੜਾ ਮੰਨਿਆ ਪਰਮੰਨਿਆ। ਉਹਨਾਂ ਨੇ ਇੱਕ ਖਬਰ ਜਾਰੀ ਕੀਤੀ ਹੈ। ਉਸ ਖਬਰ 'ਚ ਉਹਨਾਂ ਨੇ ਆਖਿਆ ਵੀ ਵਰਲਡ ਵਾਰ 2 ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਇੱਕ ਦੂਜੇ ਨਾਲ ਟਾਕਰਾ ਹੋਇਆ, ਖੜਾਕ ਹੋਇਆ, ਇੱਕ ਦੰਗਲ ਵੱਜਿਆ ਹੈ। ਦੰਗਲ ਜ਼ਾਹਿਰ ਹੈ ਜਹਾਜ਼ਾਂ ਦਾ ਤੇ ਹਵਾ 'ਚ ਹੀ ਵੱਜਣਾ ਹੈ ਨਾ, ਦੰਗਲ ਕੋਈ ਜ਼ਮੀਨ 'ਤੇ ਹੋਣਾ ਨਹੀਂ ਜਹਾਜ਼ਾਂ ਦਾ। ਉਹਨੂੰ ਡਾਗ ਫਾਈਟ ਕਹਿੰਦੇ ਨੇ। ਉਹ ਜਿਹੜੀ ਜਹਾਜ਼ਾਂ ਦੀ ਇੱਕ ਦੂ ਲੜਾਈ ਹੋਈ ਹੈ, ਮਤਲਬ ਜਹਾਜ਼ ਇੱਕ ਦੂਜੇ ਨਾਲ ਕਸੂਨੋ ਕਸੂਨੀ ਹੋਏ ਨੇ। ਉਹ ਵਰਲਡ ਵਾਰ 2 ਜਿਹੜੀ ਦੂਸਰੀ ਜੰਗੇ ਅਜ਼ੀਮ ਸੀ, ਉਸ ਤੋਂ ਬਾਅਦ ਏਡੀ ਵੱਡੀ ਤਾਦਾਦ 'ਚ ਇੱਕੋ ਵਾਰੀ, ਏਡੀ ਵੱਡੀ ਤਾਦਾਦ 'ਚ, ਏਡੇ ਜ਼ਿਆਦਾ ਨੰਬਰਾਂ 'ਚ ਇੱਕੋ ਵਾਰੀ ਉਹ ਦੂਸਰੀ ਜੰਗੇ ਅਜ਼ੀਮ ਤੋਂ ਬਾਅਦ ਹੁਣ ਇਹ ਡਾਗ ਫਾਈਟ ਹੋਈ ਹੈ ਜਹਾਜ਼ਾਂ ਦੀ। ਫਾਈਟਰ ਜੈਟਸ ਜਿਹੜੇ ਨੇ, ਜਿਹੜੇ ਲੜਾਕਾ ਤਿਆਰੇ ਨੇ, ਜਾਂ ਲੜਾਕਾ ਜਿਹੜੇ ਜੰਗੀ ਜਹਾਜ਼ ਜਿਹਨਾਂ ਨੂੰ ਤੁਸੀਂ ਆਖ ਦਿੰਦੇ ਹੋ। ਇਹ ਨਿਊਜ਼ ਵੀਕ ਆਖਦਾ ਹੈ ਕਿ ਤਕਰੀਬਨ 125 ਜਹਾਜ਼ ਸਨ ਦੋਵਾਂ ਪਾਸਿਆਂ ਦੇ। ਉਸ 'ਚ ਜ਼ਾਹਿਰ ਹੈ ਕਿਸੇ ਦੇ ਬਹੁਤੇ ਹੋਣਗੇ, ਕਿਸੇ ਦੇ ਘੱਟ ਹੋਣਗੇ, ਲੇਕਿਨ ਰਲਾ ਮਿਲਾ ਕੇ 125 ਜਹਾਜ਼ ਜਿਹੜੇ ਨੇ ਇੱਕੋ ਵੇਲੇ ਹਵਾ 'ਚ ਸਨ। 125 ਜਹਾਜ਼ਾਂ ਨੇ ਇਹ ਲੜਾਈ ਲੜੀ ਔਰ ਘੰਟੇ ਤੋਂ ਜ਼ਿਆਦਾ ਇਹ ਲੜਾਈ ਰਹੀ, ਔਰ ਲੜਾਈ ਦਾ ਅੰਜਾਮ ਜਿਹੜਾ ਨਿਕਲਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ। ਲੜਾਈ ਦੇ ਅੰਜਾਮ ਤੋਂ ਬਾਅਦ ਕਿਤੇ ਬਠਿੰਡੇ ਜਹਾਜ਼ ਪਿਆ ਸੀ ਲੰਮਾ, ਤੇ ਕਿਤੇ ਉਹ ਕੋਈ ਜਹਾਜ਼ ਜਿਹੜਾ ਕਿਸੇ ਹੋਰ ਥਾਂ 'ਤੇ ਪਿਆ ਸੀ। ਬਹਰਹਾਲ 5 ਜਹਾਜ਼ ਪਾਕਿਸਤਾਨ ਨੇ ਇੰਡੀਆ ਦੇ ਜਿਹੜੇ ਉਹ ਸੁੱਟੇ ਨੇ। ਉਹ ਜ਼ਿਆਦਾ ਜਿਹੜੇ ਜਹਾਜ਼ ਨੇ, ਇੱਕ ਅੱਧਾ ਮੇਰੇ ਕੋਲ ਕਸ਼ਮੀਰ ਡਿੱਗਿਆ, ਬਾਕੀ ਜਿਹੜੇ ਜਹਾਜ਼ ਨੇ ਉਹ ਚੜ੍ਹਦੇ ਪੰਜਾਬ ਵਾਲੇ ਪਾਸੇ ਹੀ ਥੱਲੇ ਡਿੱਗੇ ਨੇ। ਅਤੇ ਉੱਥੇ ਦੇ ਜਿਹੜੇ ਸਰਦਾਰ ਨੇ ਉਹਨਾਂ ਵੀ ਓਲਾ ਕੋਈ ਨਹੀਂ ਰੱਖਿਆ, ਉਹਨਾਂ ਵੀ ਖੋਲ੍ਹ ਕੇ ਹਰ ਸ਼ੈ ਜਿਹੜੀ ਹੈ ਉਹ ਸਾਹਮਣੇ ਰੱਖ ਦਿੱਤੀ ਹੈ। ਇਹ ਤੁਹਾਨੂੰ ਹੁਣੇ ਉੱਥੋਂ ਇੱਕ ਰਿਪੋਰਟ ਵਿਖਾਉਣੇ ਆ। ਇਹ ਵੀ ਮੈਨੂੰ ਚੜ੍ਹਦੇ ਪੰਜਾਬ ਦੇ ਹੀ ਬੰਦੇ ਲੱਗਦੇ ਨੇ, ਕਿਉਂਕਿ ਪੰਜਾਬੀ ਜ਼ੁਬਾਨ 'ਚ ਉੱਥੋਂ ਰਿਪੋਰਟ ਕਰ ਰਹੇ ਨੇ। ਅਤੇ ਫਿਰ ਇੱਕ ਸਰਦਾਰ ਜੀ ਜਿਹੜੇ ਨੇ ਉਹਨਾਂ ਦੇ ਮੋਦੀ ਦੀ ਪੂਰੀ ਖੁਰਕ ਹਟਾਤੀ ਹੈ। ਉਹਨਾਂ ਆਖਿਆ ਵੀ ਹੁਣ ਇਹ ਗੱਲ, ਪਹਿਲਾਂ ਮੋਦੀ ਆਂਦਾ ਸੀ ਵੀ ਪਾਕਿਸਤਾਨ ਨਾਲ ਪੂਰੇ ਆਉਣਾ ਹੈ ਅਤੇ ਸਾਨੂੰ ਰਾਫੇਲ ਜਹਾਜ਼ ਚਾਹੀਦੇ ਨੇ। ਜਦੋਂ ਤੱਕ ਸਾਨੂੰ ਰਾਫੇਲ ਜਹਾਜ਼ ਨਹੀਂ ਲੱਭਦੇ, ਰਾਫੇਲ ਜਹਾਜ਼ ਉਹ ਜਿਹੜੇ ਫਰਾਂਸ ਦੇ ਜਹਾਜ਼ ਨੇ, ਅਤੇ ਬੜੇ ਹੀ ਕੋਈ ਔਂਤਰੇ ਜਹਾਜ਼ ਨੇ ਤੁਸੀਂ ਆਖੋ। ਪੂਰੀ ਦੁਨੀਆ ਉਹਨਾਂ ਨੂੰ ਸਮਝਦੀ ਹੈ ਵੀ ਇਸ ਤੋਂ ਔਂਤਰਾ ਜਹਾਜ਼ ਇੱਕ ਅੱਧਾ ਹੀ ਹੈ, ਕੋਈ ਅਮਰੀਕਾ ਦਾ ਮੇਰੇ ਖਿਆਲ F-35 ਹੈ ਜਾਂ ਕੋਈ ਹੋਰ ਹੋਏਗਾ ਇੱਕ ਅੱਧਾ। ਬਹਰਹਾਲ ਜਿਹੜੇ ਔਂਤਰੇ ਤਰੀਨ ਕੋਈ 4-5 ਜਹਾਜ਼ ਨੇ, ਅਥਰੇ, ਚਲੋ ਔਂਤਰੇ ਨਹੀਂ ਆਖਣਾ, ਅਥਰੇ ਆਖਣਾ ਹੈ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਰਾਫੇਲ ਹੈ। ਆਂਦੇ ਨੇ ਵੀ ਰਾਫੇਲ ਦੇ ਵਿੱਚ ਮੁਰਦਾ ਵੀ ਬਾਹਰ ਛੱਡੋ ਪਾਇਲਟ ਦੇ ਤੌਰ 'ਤੇ, ਉਹ ਵੀ ਇੱਕ ਵਾਰ, ਮੇਰਾ ਮਤਲਬ ਹੈ ਹਰ ਸ਼ੈ ਤਬਾਹ ਕਰ ਆਏਗਾ। ਐਡਾ ਉਹ ਜਹਾਜ਼ ਆਪੇ ਹੀ ਚੱਲਣ ਵਾਲਾ ਸਾਰਾ ਕੰਮ ਜਿਹੜਾ ਹੁਣ ਪਤਾ ਨਹੀਂ। ਇਹ ਜਿਹੜੇ ਹਿੰਦੁਸਤਾਨ ਦੇ ਜਿਹੜੇ ਵਜ਼ੀਰ ਨੇ, ਰਾਜਨਾਥ ਸਾਹਿਬ, ਇਹ ਗਏ ਸਨ ਇਹਨਾਂ ਜਹਾਜ਼ਾਂ ਦੇ ਕੋਲ। ਇਹ ਜੰਗ ਤੋਂ ਪਹਿਲਾਂ ਮੋਦੀ ਨੇ 36 ਖਰੀਦੇ ਨੇ ਰਾਫੇਲ ਜਿਹੜੇ ਨੇ, ਤੋ ਇੱਕ ਜਹਾਜ਼ ਜਿਹੜਾ ਹੈ ਉਹ ਅਰਬਾਂ ਖਰਬਾਂ ਰੁਪਈਏ ਦਾ ਹੈ, ਅਤੇ ਉਹ 36 ਜਹਾਜ਼ ਇਹਨਾਂ ਖਰੀਦੇ ਨੇ। ਅਤੇ ਉਹ ਇਹ ਜੰਗ ਤੋਂ ਪਹਿਲਾਂ ਰਾਜਨਾਥ ਸਾਹਿਬ ਗਏ ਸਨ ਉੱਥੇ ਜਹਾਜ਼ਾਂ ਨੂੰ, ਉਹਨਾਂ ਨੇ ਸੁੰਘਿਆ ਟਾਕੀ ਸ਼ਾਕੀ ਮਾਰੀ। ਤੁਹਾਨੂੰ ਮੇਰੀ ਗੱਲ ਮਜ਼ਾਕ ਲੱਗਦੀ ਹੋਏਗੀ, ਤਸਵੀਰਾਂ ਵੇਖ ਲਓ। ਉਹਨਾਂ ਨਿੰਬੂ ਰੱਖੇ, ਉਹਨਾਂ ਨੇ ਜੋ ਵੀ ਆਪਣੀਆਂ ਮਜ਼ਹਬੀ ਰਸੂਮਾਤ ਪੂਰੀਆਂ ਕੀਤੀਆਂ। ਉਹਦਾ ਤਾਂ ਮਾਹੌਲ ਅਸੀਂ ਨਹੀਂ ਉਡਾ ਸਕਦੇ, ਕਿਉਂਕਿ ਕਿਸੇ ਦੇ ਵੀ ਮਜ਼ਹਬ ਦਾ ਮਾਹੌਲ ਨਹੀਂ ਉਡਾਉਣਾ ਚਾਹੀਦਾ। ਇਹ ਸਾਡੇ ਮਜ਼ਹਬ ਦੀ ਸਾਨੂੰ ਤਲਕੀਨ ਹੈ ਕਿ ਮਜ਼ਹਬ ਦਾ ਮਜ਼ਾਕ ਕਿਸੇ ਹੋਰ ਦੇ ਦਾ ਨਹੀਂ ਉਡਾਉਣਾ। ਉਹਦਾ ਹਮੇਸ਼ਾ ਜਿਹੜਾ ਨਾ ਸਤਿਕਾਰ ਹੀ ਕਰਨਾ ਹੈ, ਮਤਲਬ ਕਿ ਉਹਦੀ ਇੱਜ਼ਤ ਹੀ ਕਰਨੀ ਹੈ, ਉਹਦਾ ਇਹਤਰਾਮ ਹੀ ਕਰਨਾ ਹੈ। ਬਹਰਹਾਲ ਉਹਨਾਂ ਜਨਾਬ ਟਾਇਰਾਂ ਦੇ ਸਾਹਮਣੇ ਵੀ, ਜਿਹੜੇ ਜਹਾਜ਼ ਦੇ ਥੱਲੇ ਵੀਲ ਸਨ, ਉਹਨਾਂ ਦੇ ਸਾਹਮਣੇ ਵੀ ਨਿੰਬੂ ਰੱਖ ਕੇ ਤੇ ਜਹਾਜ਼ ਅੱਗੇ ਖਿੱਚਿਆ, ਅਤੇ ਨਿੰਬੂ ਜਿਹੜਾ ਉਹ ਜਹਾਜ਼ ਦੇ ਟਾਇਰਾਂ ਥੱਲੇ ਆ ਕੇ
ਵਿਚਾਰਾ ਪਾਟਿਆ ਹੋਏਗਾ, ਹੋਰ ਕੀ ਉਹਨੇ ਕਰਨਾ। ਬਾਹਰੋਂ ਉਹਨਾਂ ਨੇ ਜਨਾਬ ਨਿੰਬੂ ਸ਼ਿੰਬੂ ਬੰਨੇ ਜਿਹੜੇ ਜਹਾਜ਼ ਦੇ ਨਾਲ ਵੀ ਸਾਰੇ। ਹੁਣ ਪਤਾ ਨਹੀਂ ਇਹ ਉਹੀ ਜਹਾਜ਼ ਸੀ ਜਿਹਦੇ ਨਾਲ ਨਿੰਬੂ ਬੰਨੇ ਸੀ। ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਜਹਾਜ਼ ਹੈ ਕਿ ਸਮੋਸਾ ਜੇ ਤੇ ਏਡਾ ਨਿੰਬੂ ਪਾਈ ਜਾਂਦੇ ਹੋ, ਜਾਂ ਮੇਰਾ ਮਤਲਬ ਹੈ ਕਿ ਕੋਈ ਚਣਾ ਚਾਟ ਜਿਹੜਾ ਸਰਕਾਰ ਰਾਜਨਾਥ ਸਾਹਿਬ ਇੰਨਾ ਉੱਤੇ ਨਿੰਬੂ ਸ਼ਿੰਬੂ ਛਿੜਕੀ ਜਾਣ ਡਏ। ਸੋ ਮੈਨੂੰ ਲੱਗਦਾ ਜਹਾਜ਼ ਇਸੇ ਗੱਲ ਤੋਂ ਗੁੱਸਾ ਕਰ ਗਿਆ। ਜਹਾਜ਼ ਦੇ ਤੁਸੀਂ ਦੰਦ ਖੱਟੇ ਕਰ ਦਿੱਤੇ ਇਹਨੇ ਨਿੰਬੂ ਪਾ ਪਾ ਕੇ। ਉਹ ਜਿਸ ਵੇਲੇ ਕਿਤੇ ਹਵਾ ਚੜਿਆ ਤੇ ਉਹ ਉਂਝ ਹੀ ਅੰਨਾ ਹੋਇਆ ਸੀ, ਨੇਰਿਆ ਸੀ ਉਹ, ਜਿੰਨਾ ਕਿ ਤੁਸੀਂ ਨਿੰਬੂ ਕਿਤੇ ਉਹਦੀਆਂ ਅੱਖਾਂ 'ਚ ਪਾ ਛੜਿਆ, ਉਹਨੂੰ ਨਜ਼ਰ ਨਹੀਂ ਆਇਆ ਕਰਨਾ ਕੀ ਹੈ। ਕਿਉਂਕਿ 2001 ਤੋਂ ਗੱਲ ਬਣੇ ਜਾਂ 2001 ਤੋਂ ਜਾਂ 2011 ਤੋਂ ਮੈਨੂੰ ਪੱਕਾ ਨਹੀਂ ਪਤਾ, ਲੇਕਿਨ ਇਹ ਜਦੋਂ ਦੇ ਜਹਾਜ਼ ਜਿਹੜੇ ਨੇ ਮਾਰਕੀਟ 'ਚ ਆਏ ਨੇ, ਉਹ ਇਹ ਜਹਾਜ਼ ਕਦੀ ਵੀ ਡਿੱਗੇ ਨਹੀਂ। ਕਿਸੇ ਨੇ ਵੀ ਇਹਨਾਂ ਜਹਾਜ਼ਾਂ ਨੂੰ ਹਜੇ ਤੱਕ ਸੁੱਟਣ 'ਚ ਕਾਮਯਾਬ ਨਹੀਂ ਹੋਇਆ। ਲੇਕਿਨ ਇੰਡੀਆ ਨੂੰ ਇਹ ਸ਼ਰਫ ਬਖਸ਼ਿਆ, ਇੰਡੀਆ ਨੇ ਆਪਣੇ ਆਪ ਨੂੰ, ਕਿ ਇਹਨਾਂ ਦੇ ਪਾਇਲਟ ਨੇ ਜਿਹੜੇ ਰਾਫੇਲ ਜਹਾਜ਼ ਨੇ ਇਹਨਾਂ ਨੂੰ ਸੁੱਟ ਦਿੱਤਾ। ਇਹ ਫਸਟ ਫਲਾਈਟ ਜਿਹੜੀ ਰਾਫੇਲ ਦੀ ਸੀ ਇਹ 1986 'ਚ ਸੀ, ਫਾਈਟਰ ਜੈਟ ਦੀ। ਲੇਕਿਨ ਇਹ ਮੇਰਾ ਖਿਆਲ 2001 ਤੋਂ ਇਹਨਾਂ ਨੇ ਬਹੁਤਾ ਇਹਨੂੰ ਜਿਹੜਾ ਉਹ 2001 ਤੋਂ ਇਹਨਾਂ ਨੇ ਉਹਨਾਂ ਨੂੰ ਵੇਚਣਾ ਸ਼ੁਰੂ ਕੀਤਾ, ਜਾਂ ਸਹੀ ਜਿਹੜਾ ਉਹਦੀ ਜਿਹੜੀ ਮਾਮਲਾਤ ਜਿਹੜੇ ਨੇ ਉਹ ਸਿੱਧੇ ਕੀਤੇ। ਹੁਣ ਮੈਂ ਚੈੱਕ ਕੀਤਾ ਔਨਲਾਈਨ, ਅਤੇ ਰਾਫੇਲ ਜਿਹੜੀ ਸਰਵਿਸ 'ਚ ਐਂਟਰੀ ਹੋਈ ਹੈ ਫਰੈਂਚ ਨੇਵੀ 'ਚ 2001 ਮੈਂ ਆਖ ਦਿੱਤਾ, 2004 'ਚ ਇਹਨਾਂ ਦੀ ਐਂਟਰੀ ਹੋਈ ਹੈ। ਬਣੇ ਤੇ ਇਹ ਕੋਈ ਤਕਰੀਬਨ 1986 ਤੋਂ ਟੈਕਨੋਲੋਜੀ ਬਣਾ ਲਈ ਸੀ, ਲੇਕਿਨ ਇਹ ਜਿਸ ਵੇਲੇ ਉਹਨਾਂ ਵਰਤਣੇ ਸ਼ੁਰੂ ਕੀਤੇ ਨੇ ਉਹ 2004 ਤੋਂ। 2004 ਤੋਂ ਲੈ ਕੇ 2025 ਇਹ 21 ਸਾਲਾਂ ਦੇ ਵਿੱਚ ਕਦੇ ਕੋਈ ਰਾਫੇਲ ਜਿਹੜਾ ਕਿਸੇ ਕੋਲੋਂ ਸੁੱਟਿਆ ਨਹੀਂ ਗਿਆ। ਬੜੀਆਂ ਇਹਦੇ ਵਿੱਚ ਜੰਗਾਂ ਵੀ ਤੁਹਾਨੂੰ ਪਤਾ 9/11 ਦੇ ਵਿੱਚ ਵੀ ਕਿਤੇ ਗਾਂਹ ਪਛਾਂ ਇਸਤੇਮਾਲ ਹੋਏ ਹੀ ਹੋਣੇ ਨੇ, ਜ਼ਾਹਿਰ ਹੈ। ਹੋਰ ਵੀ ਕਈ ਜਗ੍ਹਾ ਦੇ ਉੱਤੇ ਫਰਾਂਸ ਨੇ ਇਹਨਾਂ ਨੂੰ, ਕਈ ਹੋਰ ਮੁਲਕਾਂ ਨੇ ਇਹਨੂੰ ਇਸਤੇਮਾਲ ਕੀਤਾ, ਪਰ ਇਹ ਡਿੱਗਿਆ ਨਹੀਂ। ਇਹ ਪਹਿਲਾ ਇਹਨਾਂ ਨੇ ਸ਼ਰਫ ਬਖਸ਼ਿਆ, ਉਹ ਵੀ ਮੇਰਾ ਖਿਆਲ ਨਿੰਬੂਆਂ ਵਾਲਾ ਜਹਾਜ਼ ਸੀ, ਜਿਹੜਾ ਨਿੰਬੂਆਂ ਦਾ ਜੋੜਾ ਉਹਦੇ ਨਾਲ ਬਣਿਆ ਸੀ, ਅਤੇ ਬਸ ਉਹ ਨਿੰਬੂਆਂ ਦੇ ਜੋੜੇ ਦੀ ਕਰਤਣ ਦੇ ਨਾਲ ਮੇਰਾ ਖਿਆਲ ਜਹਾਜ਼ ਜਿਹੜਾ ਹੈ ਉਹ ਫਾਰਗ ਹੋ ਗਿਆ ਅਤੇ ਉਹ ਡਿੱਗ ਪਿਆ। ਅੱਛਾ, ਹੁਣ ਇਹ ਜ਼ਰਾ ਪਹਿਲਾਂ ਤਾਂ ਇੱਕ ਵਾਰੀ ਸੁਣਨਾ ਹੈ ਤੁਸੀਂ ਵੀ ਸਰਦਾਰ ਜੀ ਉੱਧਰੋਂ ਇੱਕ ਤਬਸਰਾ ਕਰਨ ਡਏ ਨੇ। ਮੈਂ ਤੁਹਾਨੂੰ ਆਖਿਆ ਨਾ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜਿਹੜੇ ਨੇ ਉਹ ਜੱਫੀਆਂ ਹੀ ਪਾਉਣਾ ਚਾਹੁੰਦੇ ਨੇ, ਲੜਾਈ ਨਹੀਂ ਕਰਨਾ ਚਾਹੁੰਦੇ। ਔਰ ਸਰਦਾਰ ਸਾਡੇ ਨਾਲ ਕਿਵੇਂ ਲੜ ਸਕਦੇ ਨੇ, ਮੈਨੂੰ ਦੱਸੋ। ਸਰਦਾਰਾਂ ਦਾ ਤੇ ਅਸੀਂ ਜਿਹੜਾ ਨਾ ਉਹ ਦਿਲ ਖਰੀਦ ਲਿਆ, ਅਸੀਂ ਉਹਨਾਂ ਦੇ ਦਿਲ 'ਚ ਰਹਿੰਦੇ ਹਾਂ, ਅਤੇ ਉਹ ਵੀ ਸਾਡੇ ਨਾਲ ਬੜਾ ਪਿਆਰ ਕਰਦੇ ਨੇ। ਉਹਦੀ ਵਜ੍ਹਾ ਇਹ ਹੈ ਵੀ ਵੇਖੋ ਲਾਂਘਾ ਜਿਹੜਾ ਖੋਲ੍ਹਿਆ ਹੁਣ ਮੋਦੀ ਨੇ ਫਿਰ ਬੰਦ ਕਰ ਦਿੱਤਾ। ਉਹਨਾਂ ਦੀ ਜਿਹੜੀ ਜਿੱਡੀ ਕੋਨਾ ਵਾਸਤੇ ਇਹ ਤੁਸੀਂ ਇਹ ਆਖੋ ਕਿ ਜਿੱਡੀ ਕੋਨਾ ਵਾਸਤੇ ਇਹ ਵੱਡੀ ਹਸਤੀ ਹੈ, ਮਜ਼ਹਬੀ ਹਸਤੀ ਉਹਨਾਂ ਵਾਸਤੇ, ਜਿੱਡਾ ਵੱਡਾ ਥਾਂ ਹੈ ਉਹਨਾਂ ਵਾਸਤੇ, ਉਹਦਾ ਰਾਹ ਇਮਰਾਨ ਖਾਨ ਨੇ ਅਤੇ ਪਾਕਿਸਤਾਨ ਨੇ ਖੋਲ੍ਹ ਛੱਡਿਆ। ਹੁਣ ਦੱਸੋ ਪਾਕਿਸਤਾਨ ਦੇ ਗਿਰੇਬਾਨ ਨੂੰ ਹੱਥ ਕਿਵੇਂ ਪਾਉਣ? ਏਡੇ ਤੇ ਆਸਾਨ ਫਰਾਮੋਸ਼, ਜਾਂ ਚਲੋ ਆਸਾਨ ਨਾ ਵੀ ਕਹੋ, ਉਹਨਾਂ ਦਾ ਵੀ ਹੱਕ ਸੀ ਆਪਣੇ ਮਜ਼ਹਬ ਦੇ ਉੱਤੇ, ਆਪਣੇ ਮਜ਼ਹਬੀ ਮੁਕਾਮ 'ਤੇ ਹਾਜ਼ਰੀ ਦੇਣਾ। ਅਗਰ ਆਸਾਨ ਨਹੀਂ ਵੀ ਤੇ ਪਿਆਰ ਭਰੱਪਾ ਤੇ ਹੈ ਨਾ, ਕੋਈ ਪਿਆਰ ਮੁਹੱਬਤ ਤੇ ਚਾਅ ਲਾਡ ਤੇ ਹੈ ਨਾ। ਤੇ ਜਦੋਂ ਕੋਈ ਹੱਥ ਚੂਰੀ ਤੁਹਾਨੂੰ, ਮੇਰਾ ਮਤਲਬ ਦੇਸੀ ਘਿਓ ਦੀ ਚੂਰੀ ਖਵਾਵੇ, ਤੇ ਕੋਈ ਪਾਗਲ ਹੀ ਹੋਏਗਾ ਜਿਹੜਾ ਉਸ ਹੱਥ ਨੂੰ ਵੱਢੇਗਾ। ਉਹ ਦੰਦੀ ਵੱਢੇਗਾ ਉਸ ਹੱਥ ਨੂੰ, ਕੌਣ ਵੱਢਦਾ? ਤੇ ਸਰਦਾਰ ਜਿਹੜੇ ਨੇ ਉਹ ਜਨਾਬ ਜ਼ਿਆਦਾਤਰ ਜਿਹੜੇ ਜੁੜੇ ਖਲੋਤੇ ਨੇ ਪਾਕਿਸਤਾਨ ਦੇ ਨਾਲ, ਪਾਕਿਸਤਾਨ ਨੂੰ ਨਹੀਂ ਜੁੜੇ ਖਲੋਤੇ, ਪਾਕਿਸਤਾਨ ਦੇ ਨਾਲ ਜੁੜੇ ਖਲੋਤੇ ਨੇ। ਉਹ ਆਉਂਦੇ ਨੇ ਅਸੀਂ ਨਹੀਂ ਲੜਨਾ। ਇੱਕ ਸਰਦਾਰ ਜੀ ਨੇ ਤਬਸਰਾ ਕੀਤਾ ਮੋਦੀ ਸਾਹਿਬ ਦੇ ਉੱਤੇ, ਜਿਹੜੇ ਆਉਂਦੇ ਸਨ ਵੀ ਜੇ ਪਿਛਲੀ ਵਾਰੀ ਜਦੋਂ 2019 'ਚ ਪਾਕਿਸਤਾਨ ਨੇ ਇਹਨਾਂ ਦੇ ਜਹਾਜ਼ਾਂ ਨੂੰ ਠੋਕਿਆ ਸੀ ਅਤੇ ਅਭਿਨੰਦਨ ਸਾਹਿਬ ਉਸ ਵੇਲੇ ਫੜੇ ਗਏ ਸਨ, ਉਦੋਂ ਮੋਦੀ ਸਾਹਿਬ ਨੇ ਇੱਕ ਤਕਰੀਰ 'ਚ ਕਿਹਾ ਸੀ ਵੀ ਜੇ ਕਿਤੇ ਰਾਫੇਲ ਹੁੰਦਾ ਤਾਂ ਫਿਰ ਇਹ ਕੰਮ ਨਹੀਂ ਸੀ ਹੋਣਾ, ਅਤੇ ਮੈਨੂੰ ਰਾਫੇਲ ਚਾਹੀਦੇ ਨੇ, ਹਰ ਸੂਰਤ ਮੈਂ ਖਰੀਦਣੇ ਨੇ, ਜਿੰਨੇ ਮਰਜ਼ੀ ਪੈਸੇ ਦੇਣੇ ਪਏ। ਅਤੇ ਉਹਨਾਂ ਨੇ ਉਦੋਂ ਹੀ ਫੈਸਲਾ ਕੀਤਾ ਸੀ ਤਾਂ ਰਾਫੇਲ ਖਰੀਦ ਲਏ ਸੀ। ਹੁਣ ਫਿਰ ਟਾਸ ਪਿਆ, ਜਿਸ ਵੇਲੇ ਇਸ ਵਾਰੀ ਖੜਾਕ ਪਿਆ। ਮੈਂ ਤੁਹਾਨੂੰ ਦੱਸਿਆ ਵੀ ਨਿਊਜ਼ ਵੀਕ ਨੇ ਕਿਹਾ ਵੀ ਦੂਸਰੀ ਜੰਗੇ ਅਜ਼ੀਮ ਤੋਂ ਬਾਅਦ ਇਹ ਦੁਨੀਆ ਦੀ ਤਾਰੀਖ ਦੀ ਉਸ ਵੇਲੇ ਬੜੀ ਵੱਡੀ ਡਾਗ ਫਾਈਟ ਹੋਈ ਸੀ, ਲੇਕਿਨ ਉਸ ਤੋਂ ਬਾਅਦ ਤੋਂ ਹੁਣ ਤੱਕ ਇਹ ਜਿੰਨੇ ਵੀ ਤੁਸੀਂ ਕਹਿ ਲਓ ਕੋਈ 70-80 ਸਾਲ ਬਣਦੇ ਹੋਣਗੇ, 85 ਸਾਲ, ਇਸ ਟਾਈਮ ਦੇ ਵਿੱਚ ਕਦੀ ਵੀ ਐਡੀ ਵੱਡੀ ਡਾਗ ਫਾਈਟ ਹੋਰ ਕੋਈ ਨਹੀਂ ਹੋਈ। ਮੀਨ ਜਹਾਜ਼ਾਂ ਦਾ ਫਜ਼ਾ 'ਚ ਮੁਕਾਬਲਾ ਇੰਨੇ ਸਾਰੇ ਜਹਾਜ਼ਾਂ ਦਾ ਕਦੀ ਨਹੀਂ ਹੋਇਆ। 125 ਜਹਾਜ਼ ਸਨ ਦੋਵਾਂ ਪਾਸਿਆਂ ਦੇ, ਅਤੇ ਟੱਕਰਾ ਹੋਇਆ, ਅਤੇ ਉਹਦੇ 'ਚੋਂ ਫਿਰ ਪਾਕਿਸਤਾਨ ਜਿਹੜਾ ਉਹ ਫਤਿਹਯਾਬ ਹੋਇਆ। 5 ਜਹਾਜ਼ ਉਹਨੇ ਇੰਡੀਆ ਦੇ ਜਿਹੜੇ ਉਹ ਸੁੱਟ ਦਿੱਤੇ ਨੇ, ਅਤੇ ਉਹ ਖਿਲ ਰਹੇ ਪਏ ਨੇ ਹਰ ਪਾਸੇ ਜਿਹੜੇ ਨੇ ਉਹ ਪੂਰੇ ਚੜ੍ਹਦੇ ਪੰਜਾਬ 'ਚ। ਉਹਦੇ 'ਤੇ ਇਹ ਸਰਦਾਰ ਸਾਹਿਬ ਦਾ ਇੱਕ ਤਜਜ਼ੀਆ ਸੁਣੋ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਗੱਲ 2019 ਦੀ ਆ, ਜਦੋਂ ਇੰਡੀਆ ਨੇ ਬਾਲਾਕੋਟ ਸਟ੍ਰਾਈਕ ਕੀਤੀ ਸੀ, ਜਿਹੜੀ ਫੇਲ ਨਾਕਾਮ ਸਟ੍ਰਾਈਕ ਸੀਗੀ। ਉਸ ਤੋਂ ਬਾਅਦ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਬਿਆਨ ਆਉਂਦਾ ਆ, ਜੇ ਹਮਾਰੇ ਪਾਸ ਰਫੇਲ ਹੁੰਦੇ ਤਾਂ ਨਤੀਜੇ ਕੁਝ ਹੋਰ ਹੋਣੇ ਸੀ, ਜੇ ਸਾਡੇ ਕੋਲ ਰਫੇਲ ਹੁੰਦੇ ਤਾਂ ਨਤੀਜੇ ਕੁਝ ਹੋਰ ਹੋਣੇ ਸੀਗੇ। ਤੇ ਹੁਣ ਕੀ ਹੋਇਆ? ਹੁਣ ਇਹਨਾਂ ਦੇ ਕੋਲ ਰਫੇਲ ਆ। ਹੁਣ ਅਗਲਿਆਂ ਨੇ ਜਾਂਦੇ ਰਫੇਲ ਲੰਮੇ ਪਾ ਲਏ, 3 ਰਫੇਲ ਜਾਂਦੇ ਲੰਮੇ ਪਾ ਲਏ, ਤੇ ਉਹਨਾਂ ਤੇ ਖੜ ਕੇ ਅਗਲੇ ਹੁਣ ਭੰਗੜੇ ਪਾਉਣ ਡਏ ਆ। ਤੇ ਹੁਣ ਮੋਦੀ ਪਤਾ ਕੀ ਕਹੂਗਾ? ਹੁਣ ਬਿਆਨ ਆਊਗਾ, ਜੇ ਸਾਡੇ ਕੋਲ
F-35 ਜਾਂ ਰਸ਼ੀਅਨ Su-57 ਹੁੰਦੇ ਤਾਂ ਨਤੀਜੇ ਕੁਝ ਹੋਰ ਹੋਣੇ ਸੀਗੇ। ਹੁਣ ਵਿਚਾਰੇ ਇਹ ਕਹਿਣਗੇ ਕਿ ਸਾਡੇ ਕੋਲ F-35 ਜਾਂ Su-57 ਹੁੰਦੇ, ਨਤੀਜੇ ਕੁਝ ਹੋਰ ਹੋਣੇ ਸੀ। ਬਿਲਕੁਲ ਨਾਕਾਮ ਸਟ੍ਰਾਈਕ ਹੋਈ ਆ ਵੀ, ਬਿਲਕੁਲ ਨਾਕਾਮ, ਬਿਲਕੁਲ ਫੇਲ। ਸੁਣ ਲਿਆ ਜੀ, ਮਰਲ ਸਰਦਾਰ ਜੀ ਨੇ ਕੋਈ ਕਸਰ ਰੱਖੀ ਨਹੀਂ। ਉਹਨਾਂ ਆਖਿਆ ਵੀ ਹੁਣ ਇਹਨੇ ਆਖਣਾ ਮੇਰੇ ਕੋਲ F-35 ਹੋਣ ਤਾਂ ਫਿਰ ਕੰਮ ਬਣਨਾ, ਵਰਨਾ ਮੇਰੇ ਕੋਲੋਂ ਕੰਮ ਨਹੀਂ ਬਣਨਾ। ਉਹਨੇ ਕਿਹਾ ਇਹ ਮੋਦੀ ਸਾਹਿਬ ਦੀ ਠੁਕਾਈ ਹੋਈ ਹੈ, ਅਤੇ ਇਹ ਪਹਿਲਾਂ ਵੀ ਇਹਨੂੰ ਨਹੀਂ ਸੀ ਕਰਨੀ ਚਾਹੀਦੀ ਸਰਜੀਕਲ ਸਟਰਾਈਕ, ਅਤੇ ਹੁਣ ਵੀ ਨਹੀਂ। ਇੱਥੋਂ ਤੁਸੀਂ ਆਪ ਹਿਸਾਬ ਲਾ ਲਓ ਵੀ ਜਿਹੜੇ ਸਰਦਾਰ ਨੇ ਉਹਨਾਂ ਦਾ ਦਿਲ ਇਸ ਪਾਸੇ ਧੜਕਦਾ ਹੈ, ਉਹਨਾਂ ਦਾ ਦਿਲ ਨਹੀਂ ਕਰਦਾ ਵੀ ਇਸ ਪਾਸੇ ਅਸੀਂ ਜਿਹੜਾ ਮੁੱਕੋ ਮੁੱਕੀ ਹੋਈਏ। ਉਹ ਆਉਂਦੇ ਨੇ ਬਈ ਉੱਥੇ ਸਾਨੂੰ ਸਤਿਕਾਰ ਮਿਲਦਾ ਉੱਧਰ ਜਾਣ ਨਾਲ, ਅਸੀਂ ਇਹ ਕੰਮ ਕਿਉਂ ਕਰੀਏ ਪਾਕਿਸਤਾਨ ਨਾਲ। ਔਰ ਇਹਦੇ 'ਚ ਸ਼ੱਕ ਵੀ ਕੋਈ ਨਹੀਂ, ਪਾਕਿਸਤਾਨੀ ਉਹਨਾਂ ਦਾ ਹਯਾ ਹੀ ਬੜਾ ਕਰਦੇ ਨੇ, ਉਹਨਾਂ ਨਾਲ ਮੁਹੱਬਤ ਹੀ ਬੜੀ ਕਰਦੇ ਨੇ, ਉਹਨਾਂ ਨਾਲ ਪਾਕਿਸਤਾਨੀ ਉਹਨਾਂ ਦਾ ਤੇਈ ਬੜਾ ਕਰਦੇ ਨੇ। ਉਹ ਕਿਉਂ ਲੜਨ ਪਾਕਿਸਤਾਨ ਨਾਲ, ਮੈਨੂੰ ਦੱਸੋ। ਕੋਈ ਲੋੜ ਉਹਨਾਂ ਨੂੰ ਹੈ ਕੋਈ ਨਹੀਂ। ਇਹ ਤਾਂ ਮੋਦੀ ਦੇ ਸਿਰ ਨੂੰ ਚੜ੍ਹੀ ਹੈ, ਅਤੇ ਉਹ ਇਹੋ ਜਿਹਾ ਵੈਸੇ ਜਿਹੜਾ ਇੰਤਹਾ ਪਸੰਦ ਬੰਦਾ, ਉਹਦੇ ਗੂਠੇ ਥੱਲੇ ਬਟਨ ਸ਼ਟਨ ਇਹਨਾਂ ਨੇ ਦਿੱਤੇ ਨੇ ਜੰਗ ਦੇ। ਇਹ ਬੜਾ ਖਤਰਨਾਕ ਕੰਮ ਹੈ। ਉਹ ਮੇਰਾ ਮਤਲਬ ਨਾ ਕੋਈ ਅੱਗੇ ਦਾ ਸੋਚਦਾ ਨਾ ਪਿੱਛੇ ਦਾ ਸੋਚਦਾ, ਬਸ ਜੰਗ ਨੂੰ ਪਿਆ ਰਹਿੰਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਵੀ ਉੱਥੋਂ ਹੀ ਤੁਹਾਡੇ ਸਾਹਮਣੇ ਰੱਖਦੇ। ਉੱਥੇ ਹੁਣ ਜਿਸ ਵੇਲੇ ਜਹਾਜ਼ ਜੂਜ਼ ਡਿੱਗੇ ਨੇ ਅਤੇ ਉਹ ਮੰਨਦੇ ਨਹੀਂ। ਮੈਂ ਤੁਹਾਨੂੰ ਦੱਸਿਆ ਵੀ ਇਹ ਨਿਊਜ਼ ਵੀਕ ਨੇ ਵੀ ਸਟੋਰੀ ਦੇ ਦਿੱਤੀ, ਫਿਰ ਰਾਈਟਰਸ ਨੇ ਦੇ ਦਿੱਤੀ, CNN ਨੇ ਦੇ ਦਿੱਤੀ, BBC ਨੇ ਹੁਣ ਆਖਿਆ ਵੀ ਅਸੀਂ ਕਨਫਰਮ ਕਰ ਲਿਆ ਜਹਾਜ਼ ਡਿੱਗੇ ਨੇ। ਜਿਹੜਾ ਪਾਕਿਸਤਾਨ 에ਅਰਫੋਰਸ ਹੈ ਉਹਨਾਂ ਠੋਕ ਦਿੱਤਾ ਹੈ, ਇੱਧਰੋਂ 5 ਜਹਾਜ਼ ਜਿਹੜੇ ਨੇ ਉਹ ਖੜਕਾ ਦਿੱਤੇ ਨੇ, ਲੇਕਿਨ ਉਹ ਮੰਨਦੇ ਕੋਈ ਨਹੀਂ। ਉਹਦੇ 'ਤੇ ਹੁਣ ਮੈਂ ਆਪਣਾ ਤਜਜ਼ੀਆ ਨਹੀਂ, ਇਹ ਵੀ 2 ਚੜ੍ਹਦੇ ਪੰਜਾਬ ਦੇ ਜਵਾਨ ਨੇ, ਇਹ ਆਪੋ 'ਚ ਬੈਠੇ ਗੱਲ ਕਰਨ ਡਏ ਨੇ, ਇੱਕ ਦੂਜੇ ਨਾਲ ਰਿਪੋਰਟਿੰਗ ਕਰਨ ਡਏ ਨੇ। ਇਹ ਬਠਿੰਡੇ ਦੇ ਵਿੱਚ ਜਿਹੜਾ ਜਹਾਜ਼ ਡਿੱਗਿਆ ਉਹਦੀ ਗੱਲ ਕਰਨ ਡਏ ਨੇ। ਸੁਣ ਲਓ ਜ਼ਰਾ। ਬਠਿੰਡੇ ਦੇ ਵਿੱਚ ਜਹਾਜ਼ ਡਿੱਗਾ, ਇਹ ਤਾਂ ਕਨਫਰਮਡ ਹੈ। ਕਿਉਂ? ਤਸਵੀਰਾਂ ਆ ਗਈਆਂ ਜੀ, ਹਸਪਤਾਲ ਤੋਂ ਪੁਸ਼ਟੀ ਆ ਗਈ। ਨਹੀਂ ਉਹ ਛੱਡੋ, ਤਸਵੀਰਾਂ ਵਿਜ਼ੂਅਲ ਤੇ ਆ ਗਏ ਸੁਖਮ ਸਾਹਿਬ, ਉਹ ਤੇ ਫੇਕ ਵੀ ਬਣ ਸਕਦੇ ਆ ਤੇ ਪੁਰਾਣੇ ਵੀ ਵਰਤੇ ਜਾ ਸਕਦੇ ਆ। ਪਰ ਇੱਕ ਕਨਫਰਮੇਸ਼ਨ ਆ ਗਈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ, ਇੰਨੇ ਬੰਦੇ ਇੰਜਰਡ ਨੇ। ਅਕਲੀਆਂ ਪਿੰਡ ਦੀ ਇਹ ਘਟਨਾ ਹੈ ਜੀ, ਠੀਕ ਹੈ ਜੀ। ਅਕਲੀਆਂ ਪਿੰਡ ਦੀ ਇਹ ਜਿਹੜੀ ਘਟਨਾ ਹੈ, ਉਹਦੇ 'ਚ ਜਿਹੜੇ ਕੁਝ ਪੱਤਰਕਾਰ ਉੱਥੇ ਗਰਾਊਂਡ ਤੇ ਪਹੁੰਚਣ ਦਾ ਯਤਨ ਕਰ ਰਹੇ ਸੀ, ਉਹਨਾਂ 'ਚੋਂ ਇੱਕ ਕੋਈ ਮੇਰਾ ਦੋਸਤ ਸੀਗਾ, ਉਹਦੇ ਨਾਲ ਮੇਰੀ ਗੱਲ ਹੋਈ। ਉਸਨੇ ਇੱਥੋਂ ਤੱਕ ਦੱਸਿਆ ਕਿ ਮਿੰਟੂ ਯਾਰ 2-3 ਪਿੰਡਾਂ 'ਚ ਸਮਾਨ ਖਿਲ ਰਿਹਾ ਹੋਇਆ ਹੈ ਜਹਾਜ਼ ਦਾ, ਕੱਲਾ ਅਕਲੀਆਂ ਪਿੰਡ 'ਚ ਨਹੀਂ ਜੀ। ਫਿਰ ਇੱਥੋਂ ਇੱਕ ਹਿਸਾਬ ਲੱਗਦਾ ਹੈ, ਹਿਸਾਬ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁਝ ਐਸਾ ਹੋਇਆ। ਕਿਉਂਕਿ ਦੇਖੋ 2 ਐਸੀਆਂ ਨੌਬਤਾਂ ਹੁੰਦੀਆਂ ਨੇ ਕਿ ਜਹਾਜ਼ ਡਿੱਗਦਾ ਹੈ। ਇੱਕ ਤੇ ਹੁੰਦਾ ਕਿ ਜਦੋਂ ਮਤਲਬ ਕਿ ਕੁਝ ਵੀ ਕਾਰਨ ਰਹੇ ਹੋਣ ਕਿ ਉਹਦੇ ਕੋਲ ਅਸਮਾਨ 'ਚ ਉੱਡਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ, ਥੱਲੇ ਡਿੱਗਦਾ ਹੈ। ਜਿਵੇਂ ਆਪਾਂ ਆਮ ਹੀ ਦੇਖਦੇ ਮਿੱਗ ਡਿੱਗ ਪਿਆ ਜੀ ਫਲਾਣਾ, ਕੋਈ ਟੈਕਨੀਕਲ ਐਰਰ ਪੈ ਗਈ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼, ਹਾਂਜੀ ਉਹ ਥੱਲੇ ਆ ਕੇ ਬਲਾਸਟ ਹੋ ਗਿਆ ਜਾਂ ਕੁਝ ਵੀ ਇਦਾਂ ਦਾ। ਇੱਕ ਹੁੰਦਾ ਮਤਲਬ ਕਿ ਹਵਾ 'ਚ ਬਲਾਸਟ ਹੋਣਾ, ਉੱਥੇ ਹਵਾ 'ਚ ਬਲਾਸਟ ਹੋ ਜਾਣਾ। ਤੇ ਜੇ ਟੁਕੜੇ ਦੂਰ ਡਿੱਗੇ ਆ ਸਭ, ਕਿਉਂਕਿ ਮੈਂ CNN ਦਾ ਵੀ ਕੱਢਿਆ, ਉਹ ਵੀ ਇਸ ਗੱਲ ਦਾ ਹਵਾਲਾ ਦੇ ਰਿਹਾ। ਪਰ ਜਿੰਨੀ ਕੁਝ ਸਾਨੂੰ ਜਾਣਕਾਰੀ ਆ ਜੀ, 4 ਦਾ ਇਸ ਵੇਲੇ ਪੂਰਾ ਚਰਚਾ ਹੈ। CNN ਤੇ ਮੇਰੇ ਖਿਆਲ ਦੇ ਨਾਲ ਸ਼ਾਇਦ ਵਾਸ਼ਿੰਗਟਨ ਪੋਸਟ ਨੇ ਵੀ ਇਹ ਗੱਲ ਜਿਹੜੀ ਹੈ ਉਹ ਆਪੋ ਆਪਣੇ ਸੋਰਸਸ ਦੇ ਹਵਾਲੇ ਨਾਲ ਕਹੀ ਹੈ ਕਿ ਇਹਨਾਂ ਦੇ ਉਹ ਤੇ ਦਾਅਵਾ ਕਰ ਰਹੇ ਨੇ 5 ਦਾ, ਪਰ ਇੱਥੇ 4 ਦਾ ਕਿਤੇ ਨਾ ਕਿਤੇ ਜ਼ਿਕਰ ਆ ਰਿਹਾ ਕਿ ਅਨੰਤਨਾਗ, ਰਾਮਬਾਨ, ਅਕਨੂਰ ਤੇ ਪੀਸੀਆਣਾ ਲੋਕੇਸ਼ਨ ਆ ਗਈ। ਬਿਲਕੁਲ ਠੀਕ ਹੈ ਜੀ। ਅਸੀਂ ਕਨਫਰਮ ਨਹੀਂ ਕਰਦੇ, ਜੋ ਚਰਚਾਵਾਂ ਚੱਲ ਰਹੀਆਂ ਨੇ ਇਸ ਵੇਲੇ। CNN ਕਹਿ ਰਿਹਾ ਹੈ, ਸ਼ਾਇਦ ਸਕਾਈ ਵਾਲਿਆਂ ਨੇ ਵੀ ਖਬਰੇ ਬ੍ਰੇਕ ਕੀਤੀ ਸੀਗੀ। ਤਾਂ ਗੱਲ ਇਹ ਆ ਕਿ ਦੇਖੋ, ਜਿਵੇਂ ਮੈਂ ਤੁਹਾਨੂੰ ਕਿਹਾ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੱਥੇ ਚਲੋ ਆਪਾਂ ਤੇ ਗੱਲ ਕਰ ਲਈ, ਕਮੈਂਟ ਤੁਸੀਂ ਲੈ ਲਿਆ। ਇੱਥੇ ਪੱਤਰਕਾਰ ਇਹੋ ਜਿਹੇ ਮਾਮਲੇ 'ਚ ਦਮ ਨਹੀਂ ਕੱਢਣਗੇ ਸਾਹਿਬ, ਕਿਉਂਕਿ ਮਾਮਲਾ ਜੁੜਿਆ ਹੈ। ਜੁੜਿਆ ਕਾਹਦੇ ਨਾਲ ਆ? ਇਹ ਇਸ ਵੇਲੇ ਮਿਲਟਰੀ ਆਪਰੇਸ਼ਨ ਨਾਲ ਆ। ਸੋ ਗੱਲ ਇਹ ਆ ਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹਾਲੇ ਕਿਸੇ ਕੋਲ ਇਹਨਾਂ ਚੀਜ਼ਾਂ ਨੂੰ ਸੋਚਣ, ਪਰਖਣ, ਖੋਜਣ ਦਾ ਸਮਾਂ ਹੀ ਨਹੀਂ ਹੈ। ਸੁਣ ਲਈ ਜੀ, ਉਹਨਾਂ ਵੀ ਕੋਈ ਕਸਰ ਨਹੀਂ ਰੱਖੀ। ਉਹਨਾਂ ਕਿਹਾ ਜੀ ਇਹ ਸਾਰਾ ਕੰਮ ਜਿਹੜਾ ਨਾ ਇਹ ਅੱਛਾ, ਹੁਣ ਤੁਹਾਨੂੰ ਲੱਗਦਾ ਹੋਏਗਾ ਵੀ ਚੜ੍ਹਦੇ ਵਾਲੇ ਹੀ ਇਦਾਂ ਦੇ ਨੇ। ਨਾ ਜੀ, ਇਹ ਲਹਿੰਦੇ ਪੰਜਾਬ ਵਾਲੇ ਜਿਹੜੇ ਨੇ ਉਹ ਵੀ ਕੋਈ ਕਿਸੇ ਤੋਂ ਘੱਟ ਨਹੀਂ। ਇਹ ਹੁਣ ਜ਼ਰਾ ਵੇਖੋ, ਇਹ ਫੁਟੇਜ ਜਿਹੜੀ ਤੁਹਾਡੇ ਸਾਹਮਣੇ, ਇਹ ਕਿਤੇ ਡਰੋਨ ਡਿੱਗਿਆ ਅਤੇ ਇਹਦੇ ਵਿੱਚ ਹੁਣ ਸਾਰੇ ਦੱਸਣ ਡਏ ਨੇ, ਅਸੀਂ ਵੀ ਬਾਰ-ਬਾਰ ਦੱਸਣ ਡਏ ਵੀ ਇਹਦੇ 40 ਕਿਲੋ ਤੱਕ ਬਰੂਦ ਹੁੰਦਾ, ਫਟ ਸਕਦਾ। ਪਰ ਹੈ ਕੋਈ ਚੜ੍ਹਦੇ ਵਾਲੇ ਵੀ ਨਹੀਂ ਹਟਦੇ ਅਤੇ ਲਹਿੰਦੇ ਵਾਲੇ ਪੰਜਾਬ ਵਾਲੇ ਵੀ ਨਹੀਂ ਹਟਦੇ। ਉਹ ਵੇਖੋ, ਉਹਨੂੰ ਉਲਟਾ ਉਲਟੂ ਕੇ ਵੇਖਣ ਡਏ ਨੇ।
ਐਵੇਂ ਜਿਵੇਂ ਮੇਰਾ ਮਤਲਬ ਸੇਬ ਨਹੀਂ ਖਰੀਦੀ ਦੇ ਜਾਂ ਅੰਬ ਖਰੀਦੀ ਦੇ ਨੇ ਰੇਹੜੀ ਤੋਂ, ਚਾਰੋਂ ਪਾਸਿਓਂ ਪਲਟਾ ਕੇ ਵੇਖਦੇ ਨੇ ਵੀ ਹੁਣ ਉਹ 'ਚੋਂ ਡਰੋਨ ਚੁੱਕ ਹੀ ਕੱਢਣਾ ਹੈ। ਪਿੰਡਾਂ ਵਾਲੇ ਦੇਖੋ ਪੈ ਗਏ ਨੇ, ਉਹਨੂੰ ਜਾ ਕੇ ਚੁੱਕ ਲਿਆ ਉਹਨਾਂ ਨੇ ਭਰਿੰਡ ਵਾਂਗੂ ਉਹਨੂੰ, ਅਤੇ ਉਹਨੂੰ ਉਲਟੂ ਕੇ ਵੇਖਦੇ ਨੇ ਉੱਤੋਂ ਥੱਲਿਓਂ ਸੱਜਿਓਂ ਖੱਬਿਓਂ ਵੀ ਉਹਦੇ 'ਚੋਂ ਕੱਢਣਾ ਕੀ ਹੈ ਇਹਨਾਂ ਨੇ। ਇਹਨਾਂ ਦਾ ਦਿਲ ਹੋਣਾ ਵੀ ਇਹਨੂੰ ਸਿੱਧਾ ਕਰਕੇ ਫਿਰ ਉਡਾ ਲਈਏ ਆਪੇ ਹੀ। ਅਤੇ ਇਹ ਸਾਰੀ ਸੂਰਤ ਹਾਲ ਹੈ ਤੁਹਾਡੀ, ਤੁਸੀਂ ਆਪ ਸਮਝ ਲਓ ਕਿ ਇਹ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਾਲਿਆਂ ਦੀ ਇਹ ਸੂਰਤ ਹਾਲ ਹੈ। ਇੰਨਾ ਕੁ ਡਰ ਹੈ, ਮੋਦੀ ਸਾਹਿਬ ਪਤਾ ਨਹੀਂ ਕੀ ਚਾਹੁੰਦੇ ਸੀ। ਇੰਡੀਅਨ ਮੀਡੀਆ ਬਾਰਲ ਆਪਣੀ ਖੱਪ ਪਾਈ ਬੈਠਾ ਵੀ ਉਹਨੇ ਮਾਰ ਦਿੱਤਾ ਅਤੇ ਉਹਨੇ ਲੁੱਟ ਲਿਆ ਅਤੇ ਪਾਕਿਸਤਾਨ ਦਾ JF-17 ਸੁੱਟ ਲਿਆ ਅਤੇ 2 ਪਾਇਲਟ ਫੜ ਲਏ, ਮਤਲਬ ਝੂਠੋ ਝੂਠ ਹੀ ਨੇਵੀ ਨੇ ਹਮਲਾ ਕਰ ਛੱਡਿਆ। ਅਤੇ ਲੇਕਿਨ ਜਿਹੜਾ ਨੈਟ ਇਫੈਕਟ ਹੈ ਉਹੀ ਹੈ ਵੀ ਪਾਕਿਸਤਾਨ ਦੀ ਏਅਰਫੋਰਸ ਨੇ ਉਹਨਾਂ ਦੇ ਜਹਾਜ਼ ਸੁੱਟੇ ਨੇ, ਫਿਰ ਉਹਨਾਂ ਡਰੋਨ ਕੱਲ੍ਹ ਛੱਡੇ ਨੇ। ਮੈਂ ਜਿਹੜਾ ਤੁਹਾਨੂੰ ਦੱਸਿਆ ਹੁਣ ਡਰੋਨ ਵੀ ਡਿੱਗੀ ਡੁੱਗੀ ਆਉਂਦੇ ਨੇ। ਲੇਕਿਨ ਗੱਲ ਇਹ ਹੈ ਕਿ ਇਹ ਜਿਹੜਾ ਵੀ ਕੰਮ ਕੀਤਾ, ਮੇਰਾ ਹੁਣ ਰਿਕੁਐਸਟ ਇਹੀ ਹੈ ਪਾਕਿਸਤਾਨੀ ਫੌਜ ਕੋਲੋਂ ਵੀ ਜਿਹੜੇ ਵੀ ਤੁਸੀਂ ਮਤਲਬ ਜ਼ਾਹਿਰ ਜਵਾਬ ਤਾਂ ਦੇਣਾ ਪੈਣਾ, ਜਵਾਬ ਦੇਣ ਤੋਂ ਬਗੈਰ ਤਾਂ ਇਹ ਸ਼ਰੀਕਾਂ ਨੇ ਵਸਣ ਨਹੀਂ ਦੇਣਾ। ਅਤੇ ਇਹ ਅਗਰ ਵਸਣਾ ਇੱਥੇ ਇਸ ਇਲਾਕੇ 'ਚ ਤਾਂ ਫਿਰ ਜਵਾਬ ਤਾਂ ਪਾਕਿਸਤਾਨ ਨੂੰ ਦੇਣਾ ਪੈਣਾ। ਜਵਾਬ ਨਾ ਦਿੱਤਾ ਤਾਂ ਇੰਡੀਆ ਨੇ ਧੁਰ ਬਣਾ ਲੈਣਾ। ਚੌਥੇ ਕੁ ਦਿਨ ਉਹ ਇਸ ਪਾਸੇ ਨੂੰ ਤੁਰ ਪੈਣਗੇ। ਹੁਣ ਜਵੇਦ ਚੌਧਰੀ ਸਾਹਿਬ ਕਿੰਨੀ ਕੁ ਵਾਰੀ ਹਥਿਆਰ ਨੂੰ ਜਿਹੜਾ ਤੇਲ ਲਵਾਉਣਗੇ, ਉਹਨਾਂ ਦੇ ਆਖ ਲੋਕਾਂ ਨੂੰ। ਜਵੇਦ ਚੌਧਰੀ ਸਾਹਿਬ ਨੇ ਤਾਂ ਲੋਕਾਂ ਨੂੰ ਪਹਿਲਾਂ ਦਾ ਤਿਆਰ ਕੀਤਾ ਵੀ ਆਪਣੇ ਆਪਣੇ ਹਥਿਆਰ ਨੂੰ ਤੇਲ ਲਾ ਲਓ। ਚੇਤਾ ਹੈ ਉਹਨਾਂ ਕਿਹਾ ਸੀ ਆਪਣੇ ਆਪਣੇ ਵੈਪਨ ਨੂੰ ਤੇਲ ਲਾ ਕੇ ਸਿੱਧੇ ਹੋ ਜਾਓ। ਲੇਕਿਨ ਹੁਣ ਇਹ ਮੇਰਾ ਮਸ਼ਵਰਾ ਇਹੀ ਹੈ ਵੀ ਜਿਹੜੇ ਵੀ ਤੁਸੀਂ ਟਾਰਗੇਟ ਸੈੱਟ ਕਰਨੇ ਨੇ ਬਈ, ਉਹ ਚੜ੍ਹਦੇ ਪੰਜਾਬ ਤੋਂ ਜ਼ਰਾ ਪਰਲੇ ਪਾਸੇ ਨੂੰ ਸੈੱਟ ਕਰਿਓ, ਜ਼ਰਾ ਗਾਂਹ ਭੇਜਣਾ ਜ਼ਰਾ ਥੋੜ੍ਹਾ ਜਿਹਾ। ਚੜ੍ਹਦੇ ਵਾਲਿਆਂ ਦਾ ਕੀ ਕਸੂਰ ਹੈ, ਸੱਜੇ ਖੱਬੇ ਉਹ ਸਾਡੇ ਨਾਲ ਹੀ ਖੜੇ ਨੇ। ਇਸ ਲਈ ਚੜ੍ਹਦੇ ਵਾਲਿਆਂ ਨੂੰ ਬਚਾ ਕੇ ਬਾਕੀ ਜਿਹੜੀ ਵੀ ਚੀਜ਼ ਜਿਹੜੀ ਲੌਕ ਕਰਨੀ ਅਸੀਂ ਉਹ ਪਰਲੇ ਪਾਸੇ ਨੂੰ ਰੱਖ ਕੇ, ਦੂਸਰਾ ਵਾਹਵਾ ਥਾਂ ਹੈ ਉੱਥੇ ਜ਼ਰਾ ਲੌਕ ਕਰਕੇ ਅਤੇ ਉੱਥੇ ਜਿਹੜਾ ਸਾਰਾ ਸੌਦਾ ਭੇਜੀਏ ਤਾਂ ਕਿ ਚੜ੍ਹਦੇ ਜਿਹੜੇ ਨੇ ਉਹਨਾਂ ਦੇ ਨਾਲ ਮਾਮਲਾ ਨਾ ਹੋਵੇ। ਅੱਛਾ, ਜਹਾਜ਼ਾਂ ਤੋਂ ਹੈ ਹੁਣ ਲਤੀਫੇ ਜ਼ਰਾ ਵੇਖ ਲਓ ਪਾਕਿਸਤਾਨੀਆਂ ਦੇ, ਉਹ ਡਰਾਉਣ ਡਿਆ ਮੋਦੀ ਪੇ ਇੱਥੇ ਮਿਜ਼ਾਈਲ ਮਾਰੇ ਨੇ, ਡਰੋਨ ਛੱਡੇ ਨੇ, ਇਹ ਡਰਨਗੇ। ਇਹ ਜ਼ਰਾ ਚੈੱਕ ਕਰੋ ਚਾਹ ਦਾ, ਉਹ ਜਿਸ ਵੇਲੇ ਜਹਾਜ਼ ਉੱਤੇ ਆਉਂਦਾ ਹੈ ਤਾਂ ਉਹ ਅਭਿਨੰਦਨ ਦੀ ਚਾਹ ਨਾਲ ਹੀ ਪਾਕਿਸਤਾਨੀ ਆਰਡਰ ਕਰ ਦਿੰਦੇ ਨੇ। ਇਹ ਵੇਖੋ ਜ਼ਰਾ। चाय पिएगा? हाँ पीऊँगा। अस्सलाम वालेकुम, 2 चाय कर दें। 3 कर देना। चाय पिएगा? हाँ पीऊँगा। अस्सलाम वालेकुम, 2 चाय कर दें। 3 कर देना। ਵੇਖ ਲਿਆ ਜੇ, ਉਹ 2 ਚਾਹਵਾਂ ਉਹਨੇ ਆਰਡਰ ਕੀਤੀਆਂ ਸੀ, ਉੱਤੋਂ ਜਹਾਜ਼ ਦੀ ਆਵਾਜ਼ ਆਈ, ਉਹਨੇ ਕਿਹਾ ਤੀਜੀ ਵੀ ਕਰ ਦਿਓ, ਕਿਉਂਕਿ ਇਹਦਾ ਮਤਲਬ ਹੈ ਇੰਡੀਅਨ ਪਾਇਲਟ ਜਿਹੜਾ ਡਿੱਗਿਆ ਕਿ ਡਿੱਗਿਆ। ਇਹ ਸੂਰਤ ਹਾਲ ਹੈ। ਉਧਰ 5 ਡਿੱਗ ਚੁੱਕੇ ਨੇ, 3 ਤੇ ਮਰਮ ਪੱਟੀ ਕਰਵਾਉਣ ਡਏ ਨੇ ਆਪਣੀ, 2 ਉਹਨਾਂ ਲੁਕਾਏ ਨੇ, ਉਹਨਾਂ ਦੇ ਬਾਰੇ ਦੱਸਦੇ ਕੋਈ ਨਹੀਂ ਵੀ ਕਿੱਧਰ ਨੇ। ਇਹ ਸੂਰਤ ਹਾਲ। ਅੱਛਾ ਜੀ, ਸਹਾਫੀ ਨੁਸਰਤ ਜਵੇਦ ਸਾਹਿਬ ਨੇ ਰਿਪੋਰਟ ਕੀਤਾ ਵੀ ਬਹਾਵਲਪੁਰ ਦੇ ਵਿੱਚ ਜਨਾਜ਼ੇ ਦੇ ਜਿਹੜੇ ਸ਼ੁਰਕਾ ਸਨ ਉਹਨਾਂ ਨੂੰ ਬੜਾ ਗੁੱਸਾ ਹੈ। ਉਹ ਆਉਂਦੇ ਨੇ ਬਦਲਾ ਲਵੋ ਇੰਡੀਆ ਦੇ ਕੋਲੋਂ ਹਰ ਸੂਰਤ। ਇਹ ਪੂਰੇ ਪਾਕਿਸਤਾਨ ਦਾ ਹੀ ਹਾਲ ਹੈ। ਇਹ ਅਗਰ ਹਾਫਿਜ਼ ਸਾਹਿਬ ਨੇ ਤੁੰਨ ਕੇ ਰੱਖਣ ਵਾਲੀ ਪਾਲਿਸੀ ਸਿਰਫ ਅੰਦਰ ਹੀ ਰੱਖੀ, ਉਧਰ ਨਾ ਰੱਖੀ, ਤਾਂ ਦੁਨੀਆ ਨੂੰ ਬੜਾ ਵੱਟ ਹੈ ਅਤੇ ਦੁਨੀਆ ਨੇ ਕੱਢ ਵੱਟ ਛੱਡਣੇ ਨੇ ਸਾਰਿਆਂ ਦੇ, ਜਿਹੜਾ ਵੀ ਇਸ ਕੰਮ 'ਚ ਮੁਲਵਸ ਹੋਇਆ। ਹਾਂ, ਇਹ ਹੋਰ ਗੱਲ ਹੈ ਵੀ ਨਵਾਜ਼ ਸ਼ਰੀਫ ਸਾਹਿਬ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਨੇ, ਅਤੇ ਧੀ ਨੇ ਦੂਜੀ ਸਟੇਟਮੈਂਟ ਦਿੱਤੀ ਅਤੇ ਇੰਡੀਆ ਦਾ ਨਾਂ ਨਹੀਂ ਲਿਆ। ਉਹਨੇ ਇਹੀ ਆਖਿਆ ਵੀ ਸਾਡੀ ਬਹਾਦਰ ਫੌਜ ਜਿਹੜੀ ਉਹ ਸਾਨੂੰ ਡਿਫੈਂਡ ਕਰੇਗੀ। ਇਹ ਨਹੀਂ ਦੱਸਦੀ ਵੀ ਕਿਹਦੇ ਖਿਲਾਫ ਡਿਫੈਂਡ ਕਰੇਗੀ। ਇਹ ਨਹੀਂ ਗੱਲ ਕਰਦੀ ਬਾਜੀ, ਨਾ ਹੀ ਨਹੀਂ ਲੈਂਦੀ ਇੰਡੀਆ ਦਾ, ਮੋਦੀ ਦਾ, ਕਿਸੇ ਸ਼ਾਇਦ ਦਾ ਵੀ। ਬਹਰਹਾਲ ਇਹ ਸੂਰਤ ਹਾਲ ਜਿਹੜੀ ਹੈ ਇਹ ਬਣੀ ਹੈ। ਬਹਰਹਾਲ ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਬਣਦਾ ਕੀ ਹੈ। ਲੇਕਿਨ ਇੱਕ ਗੱਲ ਜ਼ਰੂਰ ਹੈ ਵੀ ਇਹਨਾਂ ਨੇ ਹੁਣ ਬੋਲਣ ਤੋਂ ਜਿਹੜਾ ਉਹ ਮੁਕੰਮਲ ਕਿਨਾਰਾਕਸ਼ੀ ਕੀਤੀ ਹੈ। ਜੇ ਦੂਜੇ ਪਾਸੇ ਇੱਕ ਪਾਸੇ ਏਅਰਫੋਰਸ ਝੰਡੇ ਕੱਢਣ ਡਈ ਸੀ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਵੀ ਝੰਡੇ ਕੱਢਣ ਡਈ ਸੀ। ਪੰਜਾਬ ਪੁਲਿਸ ਨੇ ਕੱਲ੍ਹ ਫੇਰ ਜਨਾਬ ਟਰੱਕ ਸ਼ਰੱਕ ਲਾ ਕੇ ਅਤੇ ਇਮਰਾਨ ਖਾਨ ਨਾਲ ਮੁਲਾਕਾਤ ਨੂੰ ਡੱਕਿਆ। ਉਹਨਾਂ ਆਖਿਆ ਵੀ ਇੰਝ ਜਿਵੇਂ ਏਅਰਫੋਰਸ ਉੱਤੇ ਜਹਾਜ਼ ਡੱਕੀ ਖੜੀ ਹੈ ਨਾ ਇੰਡੀਆ ਦੇ, ਉਸੇ ਤਰੀਕੇ ਨਾਲ ਪੰਜਾਬ ਪੁਲਿਸ ਵੀ ਥੱਲੇ ਜਿਹੜੀ ਉਹ PTI ਨਾਲ ਪੂਰਾ ਆਉਣ ਡਈ ਹੈ। ਅੱਜ ਤੁਹਾਨੂੰ ਪਤਾ 9 ਮਈ ਹੈ, ਇਸੇ ਦਿਨ ਝੂਠਾ ਉਹ ਫਾਲਸ ਫਲੈਗ ਸਾਰਾ ਆਪਰੇਸ਼ਨ ਕੀਤਾ ਸੀ ਅਤੇ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਫਿਰ ਨੁਕਸਾਨ ਪਹੁੰਚਾਇਆ ਸੀ। ਬਹਰਹਾਲ ਕੱਲ੍ਹ ਉੱਥੇ ਫਿਰ ਸ਼ਰਮਨਾਕ ਹਰਕਤ ਕੀਤੀ ਹੈ ਸਾਰੀ ਦੀ ਸਾਰੀ ਇਹਨਾਂ ਨੇ, ਜਿਹੜੀ ਤੁਹਾਡੇ ਸਾਹਮਣੇ ਸੀ ਸਾਰੀ ਸੂਰਤ ਹਾਲ ਜੋ ਕੁਛ ਉੱਥੇ ਕੀਤਾ ਗਿਆ। ਹੁਣ ਅਗਲੀ ਖਬਰ ਜਿਹੜੀ ਹੈ ਉਹ ਅਲੀਮਾ ਖਾਨਮ ਸਾਹਿਬਾ ਨੇ ਕਿਹਾ ਹੈ। ਉਹਨਾਂ ਕਿਹਾ ਜੀ ਹਕੂਮਤ ਤੇ ਇਲਜ਼ਾਮ ਲਾਇਆ ਕਿ ਭਾਰਤ ਜਿਹੜੇ ਇਹਨਾਂ ਨੂੰ ਚਪੇੜਾਂ ਛੱਡਣ ਡਿਆ ਉਹਦਾ ਇਹ ਜਵਾਬ ਨਹੀਂ ਦੇਣ ਡਏ ਅਤੇ PTI ਨੂੰ ਜਿਹੜਾ ਉਹਦੇ ਉੱਤੇ ਹੀ ਇਹਨਾਂ ਦਾ ਸਾਰਾ ਜ਼ੋਰ ਚੱਲਦਾ ਹੈ ਅਤੇ ਉਹਨਾਂ ਨੂੰ ਚੁੱਪ ਕਰਾਉਣ ਅਤੇ ਉਹਨਾਂ 'ਤੇ ਜ਼ੁਲਮ ਕਰਨ 'ਤੇ ਇਹ ਲੱਗੇ ਨੇ। ਇੰਡੀਆ ਠੋਕੀ ਆਉਂਦਾ ਉੱਥੇ ਇਹਨਾਂ ਦੇ ਕੋਲ ਨਾ ਕੋਈ ਜਵਾਬ ਹੈ, ਨਾ ਜਵਾਬ ਦੇਣਾ ਚਾਹੁੰਦੇ ਨੇ ਅਤੇ ਨਾ ਇਹ ਜਵਾਬ ਵਾਲੇ ਪਾਸੇ ਨੂੰ ਕਿਸੇ ਸੂਰਤ ਵੀ ਤੁਰਦੇ ਨੇ। ਅੱਛਾ ਜੀ, ਅੱਗੋਂ ਫਿਰਦੌਸ ਆਸ਼ਿਕ ਅਵਾਨ ਸਾਹਿਬਾ ਨੇ ਆਖਿਆ ਕਿ ਜਿਹੜਾ ਸੰਦੂਰ ਹੈ ਉਹ ਸ਼ਾਦੀ 'ਤੇ ਲਾਇਆ ਜਾਂਦਾ ਹੈ ਅਤੇ ਸੰਦੂਰ ਲਾਉਣ ਤੋਂ ਬਾਅਦ ਵਾਲਾ ਕੰਮ ਜਿਹੜਾ ਉਹ ਪਾਕ ਫੌਜ ਕਰੇਗੀ। ਇਹ ਬਾਜੀ ਜ਼ਰਾ ਗਹਿਰੀ ਗੱਲ ਕਰ ਗਈ ਹੈ ਅਤੇ ਰੱਬ ਹੀ ਖੈਰ ਕਰੇ ਵੀ ਇਹ ਕੰਮ ਹੋਇਆ ਤਾਂ ਫਿਰ ਉਸ ਤੋਂ ਬਾਅਦ ਨਤੀਜੇ ਵੀ ਨਿਕਲ ਆਉਂਦੇ ਨੇ ਬਾਜੀ। ਤੁਹਾਨੂੰ ਪਤਾ ਇਹ ਜਿਹੜੀ ਜੰਗ ਹੁੰਦੀ ਸੰਦੂਰ ਤੋਂ ਬਾਅਦ ਵਾਲੀ ਜਿਹੜੀ ਜੰਗ ਹੁੰਦੀ ਹੈ ਇਹਦਾ ਫਿਰ ਨਤੀਜਾ ਵੀ ਨਿਕਲਦਾ, ਤੁਹਾਨੂੰ ਪਤਾ ਬਗੈਰ ਨਤੀਜੇ ਤੋਂ ਤਾਂ ਨਹੀਂ ਹੁੰਦੀ। ਅੱਲਾ ਹੀ ਖੈਰ ਕਰੇ ਉਹ ਕਿਹੋ ਜਿਹਾ ਨਤੀਜਾ ਨਿਕਲੇਗਾ। ਲੇਕਿਨ ਚਲੋ ਇਹ ਫਿਰਦੌਸ ਆਸ਼ਿਕ ਅਵਾਨ ਸਾਹਿਬਾ ਨੇ ਆਖਿਆ।
ਤੇ ਬਹਰਲ ਖਵਾਜਾ ਸਾਹਿਬ ਜਿਹੜੇ ਨੇ ਉਹਨਾਂ ਦਾ ਜਿਹੜਾ ਬਿਆਨ ਹੈ ਉਹਨੂੰ ਇੰਡੀਆ ਵਾਲੇ ਬੜਾ ਇਸਤੇਮਾਲ ਕਰਨ ਡਏ, ਜਿਹੜਾ ਉਹਨਾਂ ਨੇ ਆਖਿਆ ਸੀ ਵੀ ਅਸੀਂ ਦਹਿਸ਼ਤਗਰਦ ਪਾਲਦੇ ਰਹੇ ਹਾਂ ਤੇ ਅਸੀਂ ਇੱਥੇ ਜਿਹੜਾ ਨਾ ਉਹ ਦਹਿਸ਼ਤਗਰਦ ਜਿਹੜੇ ਉਹ ਪਾਲੇ ਨੇ ਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਰਹੇ 30 ਸਾਲ। ਉਹ ਹੁਣ ਇੰਡੀਆ ਉਹਨੂੰ ਹੀ ਬਾਰ-ਬਾਰ ਇਸਤੇਮਾਲ ਕਰਦਾ, ਆਂਦਾ ਕਿ ਇਹਨਾਂ ਨੇ ਇਹ ਬਿਆਨ ਦਿੱਤਾ ਸੀ। ਅੱਛਾ, ਇੱਕ ਬਾਬਾ ਜੀ ਨੇ, ਬਜ਼ੁਰਗ ਨੇ ਪਾਕਿਸਤਾਨੀ, ਉਹਨਾਂ ਆਖਿਆ, ਦਾਅਵਾ ਕੀਤਾ ਵੀ ਪਾਕਿਸਤਾਨ ਦਾ ਜਿਹੜਾ ਐਟਮ ਬੰਬ ਐਕਸਪਾਇਰ ਹੋ ਗਿਆ, ਇਸ ਲਈ ਪਾਕਿਸਤਾਨ ਜ਼ਰਾ ਜਿਹੜਾ ਉਹ ਜਵਾਬ ਨਹੀਂ ਦੇਣ ਡਿਆ, ਜ਼ਰਾ ਗੁੱਠੇ ਲੱਗਾ ਬੈਠਾ। ਨਹੀਂ, ਮੇਰਾ ਖਿਆਲ ਜਵਾਬ ਦੇਣਾ ਪਏਗਾ ਬਾਬਾ ਜੀ। ਇਹ ਦੇਣਾ ਨਹੀਂ ਸੀ ਚਾਹੁੰਦੇ, ਜ਼ਾਹਿਰ ਹੈ ਸ਼ਰੀਫ ਟੱਬਰ ਵੀ ਨਹੀਂ ਦੇਣਾ ਚਾਹੁੰਦਾ। ਨਹੀਂ ਤੇ ਨਾਲ ਮੈਨੂੰ ਲੱਗਦਾ ਸ਼ਰੀਫ ਟੱਬਰ ਨੇ ਜਨਰਲ ਸਾਹਿਬ ਦੀ ਵੀ ਮੈਂਸ਼ਨ ਕੀਤੀ ਹੈ ਵੀ ਸਾਡੇ ਤਾਏ ਨੂੰ ਜਵਾਬ ਨਹੀਂ ਦੇਣਾ। ਲੇਕਿਨ ਹੁਣ ਆਵਾਮ ਚੜ੍ਹ ਗਈ ਹੈ, ਫੌਜ ਦੇ ਵਿੱਚੋਂ ਵੀ ਬੜਾ ਵੱਟ ਹੈ ਤੇ ਬੜਾ ਜ਼ਿਆਦਾ ਇਸ ਵੇਲੇ ਪ੍ਰੈਸ਼ਰ ਹੈ, ਜਵਾਬ ਹੁਣ ਦੇਣਾ ਪੈਣਾ। ਅੱਜ ਦੇਣ, ਕੱਲ੍ਹ ਦੇਣ, ਪਰਸੋਂ ਦੇਣ। ਇਹਨਾਂ ਨਾ ਦਿੱਤਾ ਤੇ ਅਸੀਂ ਕੁੰਡੀ ਖੜਕਾਈ ਰੱਖਣੀ ਹੈ, ਕਿਉਂਕਿ ਸਾਡੇ ਕੋਲੋਂ ਤੇ ਇਸ ਤਰੀਕੇ ਨਾਲ ਨਹੀਂ ਜੀਆ ਜਾਂਦਾ ਉੱਥੇ, ਜ਼ਾਹਿਰ ਹੈ। ਇਹ ਹੁਣ ਜਵਾਬ ਤੇ ਮੋਦੀ ਨੂੰ ਦੇਣਾ ਪੈਣਾ ਹੈ ਤਾਂ ਕਿ ਇੱਕ ਵਾਰੀ ਘਰ ਪੂਰਾ ਕਰੀਏ, ਕਿਉਂਕਿ ਉਹ ਤਾਂ ਤੀਸਰੇ ਕੁ ਦਿਨ ਜਹਾਜ਼ ਚੁੱਕ ਕੇ ਇੱਧਰ ਨੂੰ ਤੁਰ ਪੈਂਦਾ ਤੇ ਉਹ ਡੱਕਣਾ ਤੇ ਪੈਣਾ ਨਾ ਕਿਸੇ ਨੂੰ। ਤੇ ਇਹ ਹੁਣ ਅਗਰ ਜਵਾਬ ਨਾ ਦਿੱਤਾ ਤੇ ਫਿਰ ਪਾਕਿਸਤਾਨ ਵਾਸਤੇ ਮੁਸੀਬਤ ਹੈ। ਲੇਕਿਨ ਬਹਰਲ ਇਹ ਹੀ ਮੈਂ ਕਹਿ ਸਕਦਾ ਵੀ ਜਿੰਨਾ ਛੇਤੀ ਦੇ ਲੈਣ ਓਨਾ ਚੰਗਾ ਹੈ। ਮੈਨੂੰ ਇਸ ਦਿਓ ਇਜਾਜ਼ਤ ਤੇ ਰੱਬ ਰੱਖ।